ਖੁਰਸ਼ੀਦ ਸਾਹਿਬ, ਤੁਸੀਂ ILO ਦੇ ਵੀ ਮੈਂਬਰ ਰਹੇ ਤਕਰੀਬਨ 39 ਸਾਲ ਮਾਸ਼ਾਅੱਲਾ, ਤੇ 1972 ਚ ਪਹਿਲੀ ਦਫਾ ਗਏ ਤੇ ਪਹਿਲੇ ਸਾਲ ਹੀ ਮੇਰਾ ਖਿਆਲ ਮੁੰਤਖਬ ਹੋ ਗਏ। ਜੀ हाँ, ਕੋਈ ਇਹਦੇ ਬਾਰੇ 'ਚ ਦੱਸੋਗੇ ਥੋੜਾ ਜਿਹਾ? मैं पहली दफ़ा गया तो मैं कोशिश की थी, मैं किसी पार्टी का नहीं मैंबर सा उस नैशनल लैवल तो मैं कन्वे किया कि मैं इस मुल्क चो आया, तो मैंने उन्होंने इलैक्ट करता और मैं मैंबर बन गया 3 साल वास्ते। हाँ, फिर मैं बाकायदा बनता रहा। ਹਰ 3 ਸਾਲ ਬਾਅਦ ਬੰਦੇ ਰਹੇ ਬਕਾਇਦਾ ਮਾਸ਼ਾਅੱਲਾ, ਤੇ 39 ਸਾਲ ਤੱਕ। ਤੇ ਤੁਸੀਂ ਸਮਝਦੇ ਹੋ ਕਿ ਤੁਸੀਂ ਚੁੱਕੇ ਆਲਾ ਤਾਲੀਮ ਹੀ ਹਾਸਲ ਕੀਤੀ ਸੀ, ਤੇ ਇਹ ਉਹਦੀ ਬਦੌਲਤ ਤੁਹਾਨੂੰ ਇੱਥੇ ਹਰ 3 ਸਾਲ ਬਾਅਦ ਮੁੰਤਖਬ ਕਰਦੇ ਰਹੇ? ਇਹ ਵੀ ਤੁਹਾਡੀ ਗੱਲ ਦਰੁਸਤ ਹੈ, ਲੇਕਿਨ ਨਾਲ ਇਹ ਵੀ ਹੈ ਕਿ ਉਹ ਆਪਣੀ ਜਾਨ ਮੁਹੱਬਤ ਪਿਆਰ ਵੀ ਇਸ ਕੰਮ ਵਾਸਤੇ ਸਰਫ ਕਰਦੇ ਰਹੇ ਹਾਂ, ਬਿਲਕੁਲ ਸਹੀ। ਕਿ ਬਈ ਨੇਕੀ ਦਾ ਕੰਮ ਹੈ ਤੇ ਆਖਰਤ ਕੰਮ ਆਏਗੀ। ਤੁਸੀਂ ਇੰਨੀ ਦੇਰ ਤੋਂ ਇਹ ਲੇਬਰ ਮੂਵਮੈਂਟ ਨਾਲ ਮੁੰਸਲਿਕ ਹੋ, ਤੇ ਇਹਨਾਂ ਮੁਲਾਜ਼ਮੀਨ ਦੀ ਬਿਹਤਰੀ ਵਾਸਤੇ ਤੁਸੀਂ ਹੋਰ ਵੀ ਤਾਂ ਬੜੇ ਫੈਸਲੇ ਵੀ ਕਰਵਾਏ ਸਨ ਨਾ। ਉਹਨਾਂ ਦੇ ਜਿਹੜੇ ਮੁਲਾਜ਼ਮੀਨ ਫੌਤ ਹੋ ਜਾਂਦੇ ਨੇ, ਉਹਨਾਂ ਦੀ ਜਿਹੜੀ ਗ੍ਰਾਂਟ ਹੈ, ਮੇਰਾ ਖਿਆਲ ਉਹਦੇ 'ਚ ਵੀ ਕੋਈ ਇਜ਼ਾਫਾ ਕਰਵਾਇਆ ਸੀ ਤੁਸੀਂ? ਜੀ ਹਾਂ, ਉਹ ਬਾਕਾਇਦਾ ਲਿਖਿਆ ਗਿਆ ਸੀ ਕਿ 20% ਆਏਗਾ ਬੰਦੇ ਰੱਖੇ ਜਾਣਗੇ ਮੁਕਾਬਲੇ में तो दसना, और ये भी कि जब बंदा खुदा ना खासा बीमार हो जाए तो डेथ हो जाए तो उन्होंने बच्चे ने भी रखा जाएगा। एक कानून बनाया, लेकिन बदकिस्मत ना हूँ ਇਹੋ ਜਿਹਾ ਕਾਨੂੰਨ ਬਣਾਏ ਨੇ ਕਿ ਮਜ਼ਦੂਰਾਂ ਦੇ ਹੱਕ ਜਿਹੜੇ ਸਾਲ ਤੋਂ ਉਹਨੂੰ ਵੀ ਖਤਮ ਕਰਦੇ ਨੇ। ਤੇ ਤੁਸੀਂ ਸਮਝਦੇ ਹੋ ਕਿ ਇਹ ਜਿਹੜੀਆਂ ਇਸ ਵੇਲੇ ਜਿਹੜੀਆਂ ਪਾਲਿਸੀਆਂ ਚੱਲ ਰਹੀਆਂ ਨੇ, ਉਹਦੇ ਵਿੱਚ IMF ਦਾ ਵੀ ਪ੍ਰੈਸ਼ਰ ਮੌਜੂਦ ਹੈ ਹਕੂਮਤਾਂ ਦੇ ਉੱਤੇ? ਉਹ ਆਇਲ ਅਦਾ ਹਮੇਸ਼ਾ ਰਿਹਾ ਹੈ, ਖਾਸ ਤੌਰ 'ਤੇ ਜੋ ਕਿ ਵਬਡਾ ਸਭ ਤੋਂ ਵੱਡਾ ਅਦਾਰਾ ਹੈ, ਸਭ ਤੋਂ ਵੱਡੀ। ਜੀ ਜੀ। ਤੇ ਉਹ ਕਿ ਵਬਡਾ ਨੂੰ ਕਰ ਦਿਓ ਨਿਜਕਾਰੀ ਦੇ ਵਾਲੇ। ਅਸੀਂ ਜਦੋਜਹਿਦ ਕਰਦੇ ਨੇ ਪਾਕਿਸਤਾਨ ਦੀ ਸਤਹ ਉੱਤੇ ਤੇ ਰੁਕਦੀ ਰਹੀ ਹੈ। ਉਹਦੇ ਨਿਜਕਾਰੀ ਹੋਈ ਨਾ, ਹਾਂਜੀ, ਉਹ ਵੀ ਨੁਕਸਾਨ ਹੋ ਰਿਹਾ। ਤੁਸੀਂ ਸਮਝਦੇ ਹੋ ਕਿ ਚੂँकि ਸਾਡੇ ਆਇਨ ਦੇ ਵਿੱਚ ਬਕਾਇਦਾ ਇੱਕ ਆਰਟੀਕਲ ਹੈ, ਸ਼ਾਇਦ 71 ਨੇ ਮੇਰਾ ਖਿਆਲ, ਤੇ ਉਹਦੇ ਤਹਿਤ ਮਜ਼ਦੂਰਾਂ ਦੇ ਹਕੂਕ ਦੀ ਜ਼ਿੰਮੇਦਾਰ ਹੈ ਰਿਆਸਤ। ਤੇ ਤੁਸੀਂ ਸਮਝਦੇ ਹੋ ਕਿ ਰਿਆਸਤ ਆਪਣੀ ਜ਼ਿੰਮੇਦਾਰੀ ਪੂਰੀ ਕਰ ਰਹੀ ਹੈ? ਦੇਖੋ ਇਹ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਨਾ, ਵਬਡਾ ਸਭ ਕੋਲੋਂ ਵੱਡਾ ਅਦਾਰਾ ਹੈ। ਵਬਡਾ ਦੀ ਹੈ ਕੰਪਨੀਆਂ ਮੁਨਾਫੇ ਵਾਲੀਆਂ ਉਹ ਨਿਜਕਾਰੀ ਦੇ ਹਵਾਲੇ ਕਰਨ ਲੱਗੇ ਨੇ। ਜਦੋਂ ਨਿਜਕਾਰੀ ਦੇ ਹਵਾਲੇ ਕਰਦੇ ਪਏ ਜਦ ਲੋਕ ਬਣਾ ਰਹੇ ਨੇ, ਸਹੀ ਹੈ, ਉਹ ਜਿਹੜੇ ਫੋਰਨ ਕੰਪਨੀਆਂ ਨੇ ਉਹਨਾਂ ਇਹੋ ਜਿਹਾ ਐਗਰੀਮੈਂਟ ਕਰ ਰਹੇ ਨੇ ਜਿਹਦੇ ਨਾਲ ਮਜ਼ਦੂਰਾਂ ਦਾ ਨੁਕਸਾਨ ਹੁੰਦਾ ਹੈ, ਔਰ ਐਸੇ ਫੈਸਲੇ ਕੀਤੇ ਜਾਣਗੇ ਜਿਹਦੇ ਕੌਮ ਦਾ ਵੀ ਨੁਕਸਾਨ ਹੁੰਦਾ। ਜੀ ਸਾਹਿਬ, ਆਮ ਤੌਰ 'ਤੇ ਕਿਹਾ ਵੀ ਤਾਂ ਇਹੀ ਜਾਂਦਾ ਨਾ ਕਿ ਮਜ਼ਦੂਰ ਜਿਸ ਮੁਲਕ ਦੇ ਮਜ਼ਦੂਰ ਖੁਸ਼ਹਾਲ ਹੋਣਗੇ, ਉਹ ਮੁਲਕ ਖੁਦ ਵੀ ਖੁਸ਼ਹਾਲ ਹੋਏਗਾ। ਹਾਂ ਜੀ, ਇਹੋ ਥੱਲੇ ਵਾਲੇ ਲੋਕ ਜਿਹੜੇ ਨੇ ਕੰਮ ਕਰਦੇ ਆਪਣੀ ਜਾਨਾਂ 'ਤੇ ਖੇਡ ਕੇ, ਜੀ, ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ ਜਾਏ ਤਾਂ ਕੰਮ ਬਿਹਤਰ ਹੋਏਗਾ। ਅਤੇ ਐਸੇ ਮੁਲਕ ਦੇ ਜੋ ਸਿਆਸੀ ਹਾਲਾਤ ਨੇ ਕਿ ਕੰਮ ਜਿਹੜਾ ਸਾਰਾ ਫੋਰਨ ਕੰਪਨੀ ਦੇ ਪੈਸਿਆਂ ਨਾਲ ਹੋ ਰਿਹਾ। ਫੋਰਨ ਕੰਪਨੀ ਜਿਹੜੀ ਨੇ, ਅਤੇ ਮੈਂ ਗਿਆ ਸੀ ਯੂਰਪ, ਉੱਥੇ ਚੀਨ ਸਾਡੇ ਬਾਅਦ ਆਜ਼ਾਦ ਹੋਇਆ। ਹਾਂਜੀ ਹਾਂਜੀ। ਮੈਂ ਗਿਆ ਸੀ ਜਿਸਲੇ ਜਵਾਨੀ ਦੀ ਉਮਰ 'ਚ, ਅਤੇ ਉਹ ਆਪਣੇ ਮੁਲਕ ਨੂੰ ਉਹਨਾਂ ਨੇ ਤਲਕਾਤ ਖਰਾਬ ਹੋ ਗਿਆ ਬ੍ਰਿਟਿਸ਼ ਉਹਨਾਂ ਨੇ, ਅਤੇ ਕੀ ਨਾਂ ਹੈ ਰਸ਼ੀਆ ਉਹਨਾਂ ਨੇ ਕਿਹਾ ਆਪਣੇ ਪਾਉਂ 'ਤੇ ਖੜਾ ਹੋਣਾ ਚਾਹੀਦਾ। ਉਹਨੇ ਮੁਫਤ ਤਾਲੀਮ, ਮੁਫਤ ਹੋਰ ਰਸਾਇਤ ਸਭ ਨੇ ਉੱਤੇ ਆਪਣੇ ਮੁਲਕ ਦੇ ਨੂੰ। ਅੱਜ ਉਹ ਕਿੱਥੇ ਵੇ ਅਤੇ ਅਸੀਂ ਕਿੱਥੇ। ਸਹੀ। ਤੁਹਾਡਾ ਕੀ ਖਿਆਲ ਹੈ ਕਿ ਇਹਦੇ ਵਾਸਤੇ ਕੋਈ ਕਿਸ ਤਰ੍ਹਾਂ ਦੀਆਂ ਪਾਲਿਸੀਆਂ ਬਣਾਉਣੀਆਂ ਚਾਹੀਦੀਆਂ ਨੇ ਇਹਨਾਂ ਨੂੰ? ਇਹ ਬਣਾਉਣੀ ਚਾਹੀਦੀ ਹੈ ਕਿ ਲੋਕਾਂ ਦੇ ਬੱਚਿਆਂ ਦੇ ਹਰ ਬੱਚੇ ਦੀ ਤਾਲੀਮ ਮੁਫਤ ਹੋਵੇ, ਔਰ ਦੂਸਰੇ ਜਿਹੜਾ ਨੇਕੀ ਦੀ ਇੱਜ਼ਤ ਹੋਵੇ, ਔਰ ਅਮੀਰ ਗਰੀਬ ਦਾ ਬੇਪਨਾਹ ਖਰਚ ਖਤਮ ਹੋਵੇ,
अब मेहनत हुकूमत अपने मुल्क को अपने पैरों से खड़ा करे और वक्त न जाया करे। ਤਾਂ ਖੁਸ਼ੀ ਸਾਹਿਬ ਸਾਡੇ ਮੁਲਕ ਦੇ ਵਿੱਚ ਮਜ਼ਦੂਰਾਂ ਦੀ ਫਲਾਹ ਵਾਸਤੇ ਉਹਨਾਂ ਦੇ ਹਕੂਕ ਵਾਸਤੇ ਕੁਝ ਤਕਰੀਬਨ 100 ਤੋਂ ਜ਼ਿਆਦਾ ਕਾਨੂੰਨ ਮੌਜੂਦ ਨੇ ਤੇ ਲੇਕਿਨ ਕਿਹਾ ਜਾਂਦਾ ਕਿ ਉਹਨਾਂ ਦੇ ਉੱਤੇ ਅਮਲ ਦਰਾਮਦ ਸਹੀ ਤਰੀਕੇ ਨਾਲ ਨਹੀਂ ਹੁੰਦਾ। ਇਹ ਦਰੁਸਤ ਹੈ। ਪਾਕਿਸਤਾਨ ਦੁਨੀਆ ਦਾ 5ਵਾਂ ਵੱਡਾ ਮੁਲਕ ਹੈ। ਹਾਂਜੀ ਉਹ ਐਸੇ ਗਰੀਬ ਆਦਮੀ ਨਾ ਆਪਣੇ ਬੱਚਿਆਂ ਨੂੰ ਪੜ੍ਹਾ ਸਕਦਾ ਹੈ, ਨਾ ਅੱਗੇ ਵੀ ਨੌਕਰੀ ਜਿਹੜੀ ਹੈ ਉਹ ਲੈਣੀ ਨਾਮੁਮਕਿਨ ਹੋ ਗਈ ਹੈ। ਤੇ ਉਹ ਹੈ ਜਿਹਦੇ ਦਾ ਤੁਸੀਂ ਆਪਣੇ ਉੱਤੇ ਐਲਨ ਥੱਲੇ ਨਹੀਂ ਜਾਓਗੇ, ਥੱਲੇ ਵਾਲਿਆਂ ਨੂੰ ਆਪਣੇ ਪੈਰਾਂ 'ਤੇ ਨਹੀਂ ਖੜਿਆ ਕਰਨਗੇ, ਕਿਸ ਤਰ੍ਹਾਂ ਦੀ ਬਤੌਰ ਮਤਲਬ। ਤੇ ਸਾਡਾ ਮੁਲਕ ਜੋ ਹੈ ਇਹ ਬੜੇ ਅੱਛੇ ਲੋਕ ਨੇ, ਅੱਲਾ ਨੇ ਰਿਸੋਰਸਿਸ ਦਿੱਤੇ ਨੇ, ਬਸ਼ਰਤੇ ਕਿ ਕੰਮ ਕੀਤਾ ਜਾਏ। ਬਸ਼ਰਤੇ ਕਿ ਨੀਅਤ ਦੇ ਨਾਲ ਕੰਮ ਕੀਤਾ। ਜੀ ਹਾਂ, ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਤੇ ਖੁਸ਼ੀ ਸਾਹਿਬ ਸਾਡੇ ਜਿਹੜਾ ਪ੍ਰਾਈਵੇਟ ਸੈਕਟਰ ਹੈ ਉਹਦੇ ਵਿੱਚ ਇਹ ਜਿਹੜੀ ਯੂਨੀਅਨ ਸਾਜ਼ੀ ਹੈ ਉਹ ਇੱਕ ਬਿਲਕੁਲ ਮੁਖਤਲਿਫ ਸਿਮਤ 'ਚ ਜਾ ਰਹੀ ਹੈ। ਇਹਦੀ ਕੀ ਵਜ੍ਹਾ ਹੈ? ਉਹ ਜਦ ਗਵਰਨਮੈਂਟ ਨਹੀਂ ਮੰਨਦੀ ਲੇਬਰ ਨੂੰ ਤੇ ਮਾਫ ਕਰਨਾ ਤੇ ਉਹ ਕਿਸ ਤਰ੍ਹਾਂ ਮੰਨਣਗੇ। ਖੁਰਸ਼ੀਦ ਸਾਹਿਬ ਸਾਡੇ ਮੁਲਕ ਦੀ ਅਗਰ ਗੱਲ ਕਰੀਏ ਤੇ ਇੱਥੇ ਤੁਸੀਂ ਸਮਝਦੇ ਹੋ ਕਿ ਚੂँकि ਆਇਨ ਤੇ ਪਾਬੰਦ ਬਣਾਉਂਦਾ ਹੈ ਨਾ ਸੋਸ਼ਲ ਜਸਟਿਸ ਪ੍ਰੋਵਾਈਡ ਕਰਨ ਦਾ, ਤੇ ਇਸ ਹਵਾਲੇ ਨਾਲ ਤੁਸੀਂ ਕੀ ਸਮਝਦੇ ਹੋ ਕਿ ਇੱਥੇ ਸੋਸ਼ਲ ਜਸਟਿਸ ਜਿਹੜਾ ਹੈ ਉਹ ਮਤਲਬ ਠੀਕ ਤਰੀਕੇ ਨਾਲ ਦਿੱਤਾ ਜਾ ਰਿਹਾ ਹੈ? ਇਹ ਮੈਰਿਟ ਉੱਤੇ ਦਿੱਤਾ ਜਾਏ ਜੀ, ਮੈਰਿਟ ਉੱਤੇ ਦਿੱਤਾ ਜਾਏ, ਦਿੱਤਾ ਜਾਵੇ। ਹਾਂ, ਨਾ ਕਿ ਸਿਰਫ ਕੋਈ ਰਿਸ਼ਤੇਦਾਰੀ ਤੇ ਪਿਆਰ ਮੁਹੱਬਤ ਨਹੀਂ, ਮੈਰਿਟ 'ਤੇ ਦਿੱਤਾ ਜਾਏ ਤਾਂ ਕਿ ਅਸੀਂ ਆਪਣੇ ਪੈਰਾਂ 'ਤੇ ਖੜੇ ਹੋਈਏ। ਬਿਲਕੁਲ ਸਹੀ ਹੈ। ਤੇ ਤੁਸੀਂ ਕੀ ਦੇਖ ਰਹੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਲੇਬਰ ਮੂਵਮੈਂਟ ਨੂੰ ਕਿੱਥੇ ਦੇਖ ਰਹੇ ਹੋ ਤੁਸੀਂ? ਦੇਖੋ ਇਸ ਵੇਲੇ ਜੋ ਹਾਲਾਤ ਨੇ ਇੰਟਰਨੈਸ਼ਨਲ, ਉਹਦੇ ਤਹਿਤ ਗਵਰਨਮੈਂਟ ਕੋਈ ਆਪਣੇ ਆਪ ਨੂੰ ਪੈਰਾਂ 'ਤੇ ਖੜਾ ਕਰੇ ਤੇ ਫਿਰ ਕੋਈ ਬਿਹਤਰੀ ਹੋ ਸਕਦੀ। ਬਿਲਕੁਲ ਠੀਕ ਹੈ।